ਸਤਿ ਸ੍ਰੀ ਅਕਾਲ, ਪ੍ਰਣਾਮ ਜੀ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਨਨਕਾਣਾ ਸਾਹਿਬ ਆਈ ਹੈ ਜੀ। ਇੱਥੇ ਆਏ ਆਪਣੇ ਮਹਿਮਾਨਾਂ ਨਾਲ ਗੱਲਬਾਤ ਕਰਦੇ ਹਾਂ ਜੀ, ਉਹਨਾਂ ਕੋਲ ਪੁੱਛਦੇ ਹਾਂ ਜੀ ਕਿੱਥੋਂ ਕਿੱਥੋਂ ਆਏ ਆ ਜੀ। ਜੀ ਆਪਣਾ ਨਾਂ ਦੱਸਿਓ ਜੀ ਪਹਿਲੇ। मेरा नाम मनमोहन सिंह बेदी है जी। ਅੱਛਾ ਜੀ, मनमोहन सिंह बेदी से दिल्ली तो आए हैं। ਦਿੱਲੀ ਤੋਂ ਆਏ ਆ? जी जी ਪਹਿਲੀ ਵਾਰੀ ਆਏ ਹੋ? हाँ पहली बार आए हैं इत्थे। ਅੱਛਾ, हाँ जी ਫਿਰ ਦੱਸੋ ਕਿਦਾਂ ਲੱਗਾ ਆ ਕੇ? बहुत चंगा लगा जी, बहुत सोहना इत्थे दा। सारे लोग ਜਿਹੜੇ ਪਬਲਿਕ ਹੈਗੀ ਹੈ, ਜਨਤਾ ਹੈਗੀ ਹੈ, ਸਾਡੀ ਹੈਲਪ ਕਰ ਰਹੀ ਹੈਗੀ ਹੈ ਤੇ ਪਿਆਰ ਮੁਹੱਬਤ ਵਾਲੇ ਹੈਗੇ, ਸਾਰੇ ਮਿਠਾਸ ਨਾਲ ਬੋਲਦੇ ਹੈਗੇ, ਮਿੱਠੇ ਬੋਲਦੇ ਆ। ਅੱਛਾ, ਤੁਸੀਂ ਇੱਥੋਂ ਉੱਠ ਕੇ ਗਏ ਸੀ ਜਾਂ ਉੱਥੋਂ ਦੇ ਰਹਿਣ ਵਾਲੇ ਬਸ਼ਿੰਦੇ ਆ? ਨਹੀਂ ਅਸੀਂ ਉੱਥੇ ਇੰਡੀਆ ਦੇ ਹੈਗੇ ਹਾਂ। ਹਾਂਜੀ ਸਾਡੇ ਮਾਪਿਓ ਉੱਥੇ ਇੰਡੀਆ ਦੇ ਹੈਗੇ। ਹਾਂਜੀ ਲਾਂਘਾ ਖੋਲ ਰਿਹਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਬਹੁਤ ਚੰਗੀ ਗੱਲ ਹੈ, ਸਾਨੂੰ ਬਹੁਤ ਖੁਸ਼ੀ ਇਸ ਬਾਰੇ। ਅਸੀਂ ਫਿਰ ਵੀ ਆਵਾਂਗੇ ਉੱਥੇ ਜੀ, ਬਾਰ-ਬਾਰ ਆਵਾਂਗੇ। ਕੀ ਸੁਨੇਹਾ ਦਓਗੇ ਜਾ ਕੇ? ਸੁਣਿਆ ਇਹੀ ਹੈ ਕਿ ਪਾਕਿਸਤਾਨ ਤੇ ਇੰਡੀਆ ਵਿੱਚ ਕੋਈ ਫਰਕ ਨਹੀਂ ਹੈ, ਉਹ ਵੀ ਸਾਡੇ ਭਰਾ ਹੀ ਹੈਗੇ, ਉੱਥੇ ਵੀ ਸ਼ਾਂਤੀ ਹੈ ਤੇ ਇੱਥੇ ਵੀ ਸ਼ਾਂਤੀ ਰਹਿਣੀ ਚਾਹੀਦੀ ਹੈ। ਆਪਣਾ ਕੀ ਨਾਂ ਜੀ? गुरशरण कौर ਅੱਛਾ बेदी। ਬੇਦੀ, ਦੱਸੋ ਕਿਦਾਂ ਲੱਗਾ ਆ ਕੇ? बहुत अच्छा लगा, बहुत अच्छा, दिल खुश हो गया। खून 10 किलो 100 किलो होर बढ़ गया। ਬੋਤਲਾਂ ਕਢਾ ਲਈਏ ਵੇ। नहीं, बोतल ਅਸੀਂ ਪੀਂਦੇ ਨਹੀਂ, ਅਸੀਂ ਤੇ ਅੰਡਾ ਵੀ ਨਹੀਂ ਖਾਂਦੇ। बहुत अच्छा लगा। बाकी ਸਾਡੇ ਭਾਜੀ ਵੀਰ ਜੀ ਆ ਰਹੇ ਆ। ਉਹ ਵੀ ਪੁੱਛ ਲੈਣੇ। ਪਹਿਲੀ ਵਾਰੀ ਆਏ ਹੋ? ਹਾਂਜੀ ਪਹਿਲੀ ਵਾਰੀ ਆਏ ਆ। ਠੀਕ ਹੈ ਜੀ। ਤੁਸੀਂ ਵੀ ਦਿੱਲੀ ਦੇ ਰਹਿਣ ਵਾਲੇ ਹੋ? ਹਾਂਜੀ ਦਿੱਲੀ ਦੇ। ਮਾਤਾ ਜੀ ਤੁਸੀਂ ਸੁਣਾਓ। ਹਾਂਜੀ ਮੇਰਾ ਨਾਮ ਬਲਵੀਰ ਕੌਰ ਹੈ। ਅੱਛਾ ਜੀ, ਹਾਂਜੀ ਮੈਂ ਦਿੱਲੀ ਤੋਂ ਹੀ ਮੰਮੀ ਆਈ ਹਾਂ, ਅੱਛਾ। ਦਿੱਲੀ ਦੇ ਰਹਿਣ ਵਾਲੇ ਪਹਿਲੀ ਵਾਰੀ ਆਏ ਹਾਂ ਜੀ। ਤਾਂ ਦੱਸੋ ਫਿਰ ਕਿੱਦਾਂ ਜਦੋਂ ਨਨਕਾਣਾ ਸਾਹਿਬ ਨਿਗਾਹ ਪਈ ਕਿੱਦਾਂ ਲੱਗਾ? ਬਹੁਤ ਅੱਛਾ ਲੱਗਾ ਸਾਨੂੰ, ਇੱਧਰਲੇ ਭਰਾਵਾਂ ਦੇ ਨਾਲ ਮਿਲ ਕੇ ਸਾਨੂੰ ਬਹੁਤ ਖੁਸ਼ੀ ਹੋਈ। ਜਿੱਦਾਂ ਅਸੀਂ ਸੁਣਦੇ ਸੀਗੇ ਵੀ ਲੋਕ ਕਹਿੰਦੇ ਕਿਸ ਤਰ੍ਹਾਂ, ਪਰ ਸਾਨੂੰ ਇੱਥੇ ਆ ਕੇ ਇਹਨਾਂ ਨੇ ਬਹੁਤ ਪਿਆਰ ਮੁਹੱਬਤ ਦਿੱਤੀ। ਇਹਨਾਂ ਨੇ ਬਹੁਤ ਅੱਛਾ ਲੱਗਾ ਸਾਨੂੰ। ਗੁਰਦੁਆਰੇ ਸਾਡੇ ਨਾਲ ਗਏ, ਸਿਕਿਉਰਿਟੀ ਗਈ ਹੈ, ਸਾਰੇ ਗੁਰਦੁਆਰੇ ਦੇਖ ਕੇ ਆਏ ਆ। ਕੋਈ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ, ਕੁਛ ਨਹੀਂ। ਮੈਂ ਸਾਰੀ ਸੰਗਤ ਨੂੰ ਕਹਿ ਰਹੀ ਹਾਂ ਜ਼ਰੂਰ ਆਓ ਸਾਰੇ ਇੱਥੇ ਆ ਕੇ ਗੁਰੂ ਧਾਮਾਂ ਦੇ ਦਰਸ਼ਨ ਕਰਨ। ਇਹੀ ਮੈਂ ਸਾਡਾ ਕਹਿਣਾ। ਜਦੋਂ ਪਾਕਿਸਤਾਨ ਆਉਣ ਲੱਗੇ ਸੀ ਤੁਹਾਡੇ ਆਂਢ ਗੁਆਂਢ ਨੇ ਤੁਹਾਨੂੰ ਕੀ ਕਿਹਾ? ਕਹਿੰਦੇ ਸੀ ਲੋਕ ਉੱਥੇ ਅੱਜ ਕੱਲ੍ਹ ਇੱਦਾਂ ਦਾ ਵਾਤਾਵਰਨ ਹੈ, ਪਤਾ ਨਹੀਂ ਹੋਇਆ ਕਿਸ ਤਰ੍ਹਾਂ, ਪਰ ਅਸੀਂ ਜੋ ਮਹਾਰਾਜ ਕਰੇਗਾ, ਜੇ ਲਿਜਾ ਰਿਹਾ ਤਾਂ ਉਹੀ ਸਾਡੀ ਰੱਖਿਆ ਕਰੇਗਾ। ਅਸੀਂ ਬੜੀ ਖੁਸ਼ੀ ਦੇ ਨਾਲ ਇੱਥੇ ਆਏ। ਇਹ ਐਵੇਂ ਹੀ ਮਤਲਬ ਗੱਲਾਂ ਬਾਤਾਂ ਹੀ ਆ, ਕਦੇ ਅੱਜ ਤੱਕ ਅਲਹਮਦੁਲਿਲਾ ਕਦੇ ਇਦਾਂ ਦਾ ਨਹੀਂ ਹੋਇਆ ਸੀਨ ਪੇ। ਹਾਂ ਬਹੁਤ ਅੱਛਾ ਲੱਗਾ, ਬਹੁਤ ਅੱਛਾ ਲੱਗਾ। ਅਸੀਂ ਅੱਗੋਂ ਵਾਹਿਗੁਰੂ ਸੁੱਖ ਰੱਖੇ, ਬੱਚਿਆਂ ਨੂੰ ਵੀ ਟਾਈਮ ਬਾਬਾ ਜੀ ਦੇਣਗੇ ਤਾਂ ਬੱਚੇ ਵੀ ਜ਼ਰੂਰ ਆਣਗੇ। ਪੋਤੇ ਵੀ ਆਣਗੇ ਸਾਡੇ ਇੱਥੇ। ਜੇ ਇਦਾਂ ਪਿਆਰ ਹੈ ਨਾ ਆਪਸੇ ਆਪਣੀ ਕੰਟਰੀਆਂ ਦਾ ਪਿਆਰ ਹੈ ਨਾ, ਬਹੁਤ ਚੰਗਾ ਹੈ। ਯਾਰ ਬਾਬਾ ਜੀ ਇਦਾਂ ਹੀ ਰਹਿਣਾ, ਜਦੋਂ ਤੁਸੀਂ ਆਣਾ ਜਾਣਾ ਫਿਰ ਜਾ ਕੇ ਤੁਸੀਂ ਪੋਜ਼ਿਟਿਵ ਗੱਲਾਂ ਦੱਸੋ। ਅਸੀਂ ਇੰਡੀਆ ਸੀ, ਅਸੀਂ ਇਹ ਸੋਚਿਆ ਸੀ ਕਹਿੰਦੇ ਦੋ ਦੇਸ਼ ਬੜੇ ਲੜਦੇ ਆਪਸ ਚ, ਵੀ ਪਤਾ ਨਹੀਂ ਕੀ ਸਾਡੇ ਨਾਲ ਹੋਊਗੀ। ਇਹ ਕੁਝ ਮੀਡੀਆ ਵਾਲਿਆਂ ਨੇ ਬਹੁਤਾ ਲੜਾਇਆ ਆ। ਉਹਨਾਂ ਨੇ ਜ਼ਿਆਦਾ ਲੜਾਇਆ, ਪਰ ਜਦੋਂ ਅਸੀਂ ਇੱਥੇ ਆਏ ਨਹੀਂ, ਜਦੋਂ ਅਸੀਂ ਇੱਥੇ ਆਏ ਬਾਰਡਰ ਦੇ, ਸਾਨੂੰ ਬੜਾ ਪਿਆਰ ਮਿਲਿਆ, ਬੜੇ ਖੁਸ਼ ਹੋ ਗਏ ਅਸੀਂ ਵੀ ਸਾਡਾ ਐਵੇਂ ਲੋਕਾਂ ਨੇ। ਆਪਣਾ ਨਾਂ ਕੀ ਹੈ ਜੀ? ਤਰਲੋਚਨ ਸਿੰਘ ਹੈ ਜੀ, ਅੱਛਾ ਜੀ। ਅੰਬਾਲੇ ਤੋਂ ਆਇਆ ਜੀ। ਅੱਛਾ, ਅੰਬਾਲੇ ਵਾਲਿਆਂ ਦੀ ਤਾਂ ਬੋਲੀ ਹੋਰ ਤਰ੍ਹਾਂ ਦੀ ਨਹੀਂ ਹੁੰਦੀ? ਹਰਿਆਣੇ ਦੀ ਬੋਲੀ ਹੈ, ਹਰਿਆਣੇ ਦੀ ਬੋਲੀ ਹੋ ਰਿਹਾ ਉਹਨਾਂ ਦੀ। ਹਾਂ ਰਹਿੰਦੇ ਰਹੇ ਆ। ਅੱਛਾ ਅੱਛਾ, ਧਾਰਾ ਮਾਰਾ ਕਰਕੇ ਬੋਲ। हाँ तारा मारा तो सुनाइए, अपनी बोली सुनाइए। हैं हम कहाँ के रहने वाले हैं? ਹਮ ਗੌਜਰਾ ਕਰਾਣੇ गौजला के रहने वाले। अच्छा यहाँ क्या काम करा था हम? ਤੁਹਾਡਾ ਇੰਟਰਵਿਊ ਕਰਨਾ ना ना साढ़े वाली बोली बोलो। ਸਾਰਾ ਇੰਟਰਵਿਊ करना है। हाँ हमारा इंटरव्यू करके क्या करेंगे तब? YouTube पर अपलोड करांगे। अच्छा अच्छा ठीक है, ये साड़ी बोली है। थोड़ी बहुत ਹਰਿਆਣਾ ਪੰਜਾਬ ਬਣਿਆ ਨਹੀਂ ਤਾਂ ਬੋਲੀ 'ਚ ਫਰਕ ਪੈ ਗਿਆ। ਪਹਿਲਾਂ ਸਾਡੀ ਪੰਜਾਬੀ ਸੀ, ਪੰਜਾਬੀ ਅਸੀਂ ਪੜ੍ਹਦੇ ਸੀ, ਜਦੋਂ ਹਰਿਆਣੇ 'ਚ ਪੈ ਗਏ ਹਿੰਦੀ ਆ ਗਈ ਸਬਜੈਕਟ। ਸਾਡੀ ਪੰਜਾਬੀ ਬੋਲੀ ਨੂੰ ਛੱਡੋ ਨਾ, ਪੰਜਾਬੀ ਆਪਣੇ ਬੱਚਿਆਂ ਨੂੰ ਸਿਖਾਓ। ਨਹੀਂ ਅਸੀਂ ਤਾਂ ਸਾਰੇ ਜੀ ਹੁਣ ਤਾਂ- ਅਸੀਂ ਤਾਂ ਗੁਰਦੁਆਰੇ ਸਾਹਿਬ 103 ਬੱਚਿਆਂ ਨੂੰ ਸਿਖਾ ਰਹੇ ਪੰਜਾਬੀ, 103 ਨੂੰ। ਜਿਹੜੇ ਹਾਂਜੀ ਅਸੀਂ ਤਾਂ ਕਲਾਸਾਂ ਲਾਉਂਦੇ ਕਿਉਂਕਿ ਪੰਜਾਬੀ ਜਿਹੜੀ ਹੈ ਨਾ ਇਹ ਘਰੋਂ ਹੀ ਸਿੱਖਣੀ ਆ, ਕਿਸੇ ਅਦਾਰੇ ਨੇ ਤੁਹਾਨੂੰ ਨਹੀਂ ਸਿਖਾਉਣੀ। ਹਾਂਜੀ ਅਸੀਂ ਤਾਂ ਗੁਰਦੁਆਰਾ ਸਾਹਿਬ ਕਲਾਸਾਂ ਲਾਉਂਦੇ, ਬੱਚਿਆਂ ਦੀ ਪੰਜਾਬੀ ਸਿਖਾਉਂਦੇ, ਗੁਰਬਾਣੀ ਸਿਖਾਉਂਦੇ, ਬਹੁਤ ਵਧੀਆ ਗੱਲ। ਬੱਚਿਆਂ ਨੂੰ ਅੰਮ੍ਰਿਤ ਵੀ ਸਿਖਾਉਂਦੇ ਆ ਤੇ ਨਾਲੇ ਫਰੀ ਲੈ ਜਾਂਦੇ ਯਾਤਰਾ ਤੇ, ਯਾਤਰਾ ਹੀ ਫਰੀ ਕਰਾਉਂਦੇ, ਖਰਚਾ ਆਪਣੇ ਪੱਲਿਓਂ ਕਰਦੇ ਆ। ਠੀਕ ਹੈ ਜੀ। ਹਰ ਇਹ ਜਿਹੜਾ ਸਾਨੂੰ ਪਿਆਰ ਮਿਲਿਆ ਨਹੀਂ, ਸਾਨੂੰ ਬੜਾ ਡਰ ਸੀ, ਕਹਿੰਦੇ ਪਾਕਿਸਤਾਨ ਦਾ ਇਹ ਇਦਾਂ ਸਾਡੇ ਦੇ ਵਿਰੁੱਧ ਹੈ, ਪਰ ਨਹੀਂ, ਇਹ ਬੜਾ ਇੰਨਾ ਪਿਆਰ ਮਿਲਿਆ ਸਾਨੂੰ, ਬੜੀ ਖੁਸ਼ੀ ਹੋਈ। ਹੁਣ ਸਾਰੇ ਜਾ ਕੇ ਅਸੀਂ ਇੰਡੀਆ ਦੱਸੋਗੇ ਭਈ ਇੰਨਾ ਪਿਆਰ ਮਿਲਿਆ, ਇਹ ਸਾਡੀ ਫੁਆ ਹੈ ਇਹ। ਹਾਂ ਵੀ ਇਹ ਬਿਲਕੁਲ ਝੂਠ ਹੈਗਾ, ਤੁਸੀਂ ਇੰਨੇ ਐਵੇਂ ਨਫ਼ਰਤ ਕਰਦੇ ਆ ਤੁਸੀਂ ਪਾਕਿਸਤਾਨ ਤੋਂ, ਪਰ ਇਹ ਉਹ ਗੱਲ ਨਹੀਂ ਹੈ। ਆਪਣੇ ਵਰਗੇ ਲੋਕਾਂ ਨਫ਼ਰਤ ਨਹੀਂ ਕਰਨੀ ਚਾਹੀਦੀ। ਹਾਂ ਨਹੀਂ ਕਰਨੀ ਚਾਹੀਦੀ, ਐਵੇਂ ਫੈਲਾਇਆ ਬਈ ਬਿਨਾਂ ਮਤਲਬ ਜੀ। ਸਾਰੇ ਭਰਾ ਨੇ ਸਾਰਿਆਂ ਦਾ ਇੱਕੋ ਮੀਡੀਆ ਜੀ, ਮੀਡੀਆ ਨੇ ਫੈਲਾਇਓ, ਸਾਰੇ ਭਰਾ ਨੇ, ਸਾਰਿਆਂ ਦਾ ਇੱਕੋ ਖੂਨ ਹੈ। ਦੇਖੋ ਇੱਕੋ ਭਰਾਵਾ ਹੈ। ਗੱਲ ਤਾਂ ਸਾਡੀ ਕੁਝ ਨਹੀਂ ਸੀ, ਐਵੇਂ ਅੱਡ ਹੋਇਆ ਸੀ ਤਾਂ। ਚਲੋ ਜੀ, ਇਹਦਾ ਨਸੀਬ ਦੀ ਗੱਲ ਆ, ਜੋ ਹੋਣਾ ਹੋਵੇ ਕਿਸਮਤ ਦੀ ਗੱਲ ਆ, ਹੋ ਗਿਆ।
ਸਰਕਾਰਾਂ ਦਾ ਸੀ ਪ੍ਰੋਗਰਾਮ ਉਹ ਹਿਸਾਬ ਨਾਲ ਮਤਲਬ ਫਿਰ ਅੱਡ ਤਾਂ ਹੋਣਾ ਹੀ ਸੀ। ਹਾਂਜੀ ਆਪਣਾ ਕੀ ਨਾਂ ਜੀ? ਸਵਰਨ ਸਿੰਘ, ਕਿਹੜੀ ਜਗ੍ਹਾ ਤੋਂ? ਅਸੀਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਤੋਂ ਫਤਿਹਗੜ੍ਹ। ਹਾਂਜੀ। ਲੀਗੜ ਤੋਂ ਤਾਂ ਨਹੀਂ ਕਿਤੇ? ਨਹੀਂ, ਅੱਛਾ ਫਤਿਹਗੜ੍ਹ ਸਾਹਿਬ ਦੇ ਨਾਲ ਹੀ ਹੈ ਪਿੰਡ ਸਾਧੂਗੜ੍ਹ। ਮੈਂ ਆਪਣਾ ਨਾਮ ਦਵਿੰਦਰ ਸਿੰਘ। ਮੇਰੇ ਥੋੜੀ ਜਿਹੀ ਲੈ ਲਓ ਰੁਕੋ। ਮੈਂ ਸਾਨੂੰ 7 ਚ ਵੀ ਆਇਆ ਸੀ ਇੱਥੇ, ਅੱਛਾ ਜੀ। ਤੇ ਮੈਂ ਬਹੁਤ ਚਲੋ ਇੱਥੇ ਦੇਖਿਆ, ਪੰਜਾ ਸਾਹਿਬ ਵੀ ਗਏ, ਸਾਰੇ ਗੁਰਦੁਆਰਿਆਂ ਚ ਗਏ। ਤੇ ਹੁਣ ਤਾਂ ਸਿਸਟਮ ਹੀ ਮਤਲਬ ਉਦੋਂ 10 ਗੁਣਾ ਮਤਲਬ ਹੋਰ ਬਹੁਤ ਵਧੀਆ ਮਤਲਬ ਬਣ ਗਿਆ। ਇੰਨੀ ਖੁਸ਼ੀ ਹੋਈ ਹੈ ਦੇਖ ਕੇ। ਉਦੋਂ ਫਿਰ ਮੈਂ ਆਪਣੇ ਪਿੰਡ ਵੀ ਗਿਆ ਸੀ। ਪਿੰਡ ਕਿਹੜਾ ਜੀ ਤੁਹਾਡਾ? ਤਹਿਸੀਲ ਸਿਆਲਕੋਟ, ਨਾ ਜ਼ਿਲ੍ਹਾ ਸਿਆਲਕੋਟ ਜੀ। ਤਹਿਸੀਲ ਡਸਕਾ, ਜੰਡੂ ਸਾਈਆਂ ਦਾ ਪਿੰਡ ਸੀ ਸਾਡਾ। ਘੁੰਮਣ ਦਾ ਨਹੀਂ ਤੁਸੀਂ? ਨਹੀਂ, ਅਸੀਂ ਸਾਈ ਹਾਂ। ਅੱਛਾ ਜੀ। ਉਹ ਮਤਲਬ ਬਹੁਤ ਵੱਡਾ ਪਿੰਡ ਸੀ, ਤੇ ਪਿੰਡ ਦੇ ਲੋਕਾਂ ਨੇ ਮੈਂ ਜਾ ਕੇ ਸਤਿ ਸ੍ਰੀ ਅਕਾਲ ਬੁਲਾਈ, ਜਿੰਨੇ ਉੱਥੇ ਬੰਦੇ ਖੜੇ ਸੀ। ਉਹ ਜੱਫੀਆਂ ਪਾਉਣ ਲੱਗ ਪਏ। ਮੈਂ ਬਥੇਰਾ ਆਖਿਆ ਮੈਂ ਫਲਾਣੇ ਸਿੰਘ ਦਾ ਪੁੱਤਰ ਆ, ਮੈਂ ਫਲਾਣਾ ਦਾ ਪੋਤਰਾ ਵਾਂ। ਉਹ ਅੱਗੇ ਸਾਨੂੰ ਪਹਿਲਾਂ ਜੱਫੀਆਂ ਪਾ ਲੈਣ ਦਿਓ, ਪਿਆਰ ਕਰ ਲੈਂਦੇ ਸਾਨੂੰ, ਫੇਰ ਅਸੀਂ ਤੁਹਾਨੂੰ ਪੁੱਛਾਂਗੇ। ਇੰਨਾ ਪਿਆਰ ਕਰਿਆ ਉਹਨਾਂ ਨੇ, ਬਹੁਤ ਜ਼ਿਆਦਾ। ਤਾਂ ਹੁਣ ਤਾਂ ਮਤਲਬ ਮਾਹੌਲ ਹੀ ਮਤਲਬ ਨਕਾਣਾ। ਇਹੀ ਗੱਲਾਂ ਜਾ ਕੇ ਇੰਡੀਆ 'ਚ ਦੱਸਣੀਆਂ ਵੀ ਜਿਹੜੀਆਂ ਤੁਸੀਂ ਇੰਡੀਆ 'ਚ ਤਾਂ ਮੈਂ ਰੋਜ਼ ਹੀ ਦੱਸਣਾ ਗੱਲਾਂ ਇਹ। ਕੋਈ ਗੱਲ ਨਹੀਂ, ਉਹ ਪਿਆਰ ਮੁਹੱਬਤ ਵਾਲੇ ਲੋਕ ਨੇ। ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ ਤੁਹਾਡੀ। ਆ ਸਾਡੀਆਂ ਆਂਟੀਆਂ ਵੀ ਹੈਗੀਆਂ, ਇਹਨਾਂ ਵੀ ਪੁੱਛਦੇ ਆ ਜੀ। ਸਾਨੂੰ ਇੱਥੇ ਆ ਕੇ ਬਹੁਤ ਅੱਛਾ ਲੱਗਿਆ, ਬਹੁਤ ਪਿਆਰ ਮਿਲਿਆ। ਸੋਚਿਆ ਸੀ ਪਤਾ ਨਹੀਂ ਕਿਸ ਤਰ੍ਹਾਂ। ਨਾਂ ਕੀ ਆਪਣਾ ਜੀ? ਹਰਪ੍ਰੀਤ ਕੌਰ ਜੀ, ਕਿਹੜੀ ਜਗ੍ਹਾ ਤੋਂ? ਦਿੱਲੀ ਤੋਂ ਜੀ। ਅਸੀਂ ਬਹੁਤ ਆਪਣੇ ਆਪ ਨੂੰ ਵੱਡ ਭਾਗੀ ਸਮਝਦੇ ਹਾਂ ਕਿ ਸਾਡੀ ਜ਼ਿੰਦਗੀ 'ਚ ਸਾਡੇ 500 ਸਾਲ ਆਏ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ, ਤੇ ਸਭ ਨੂੰ ਵਧਾਈ ਵੀ ਦਿੰਦੇ ਹਾਂ। ਤੇ ਬੜਾ ਅੱਛਾ ਲੱਗਿਆ ਕਿ ਇੱਥੇ ਸਭ ਨੂੰ ਮਿਲ ਕੇ, ਕਿ ਸੋਚਿਆ ਨਹੀਂ ਸੀ ਵੀ ਇੰਨਾ ਪਿਆਰ ਮਿਲੇਗਾ। ਅਸੀਂ ਤਾਂ ਬਹੁਤ ਖੁਸ਼ ਹਾਂ ਅਸੀਂ ਇੱਥੇ ਆ ਕੇ। ਤੇ ਦੇਖਣ 'ਚ ਫਰਕ ਹੈ, ਜੋ ਅਸੀਂ ਸੁਣਿਆ ਸੀ, ਜੋ ਸਾਡੀਆਂ ਸਰਕਾਰਾਂ ਕਹਿੰਦੀਆਂ, ਜੋ ਸਾਡੇ ਰਾਜਨੀਤਿਕ ਲੋਕ ਕਹਿੰਦੇ ਨੇ, ਇੱਥੇ ਉਹ ਗੱਲ ਨਹੀਂ ਹੈਗੀ। ਇੱਥੇ ਜੋ ਸਤਿਕਾਰ ਪਿਆਰ ਅੰਦਰ ਆਉਂਦੇ ਆ ਸਾਨੂੰ ਜਦੋਂ ਇੰਡੀਆ ਤੋਂ ਵੀ ਆਉਣ ਲੱਗੇ ਆ ਨਾ, ਇੰਡੀਆ ਵਾਲਿਆਂ ਥੋੜਾ ਤੰਗ ਕੀਤਾ, ਲੇਕਿਨ ਪਾਕਿਸਤਾਨ ਨੇ ਸਾਨੂੰ ਇੰਜ ਅੱਖਾਂ ਤੇ ਬਿਠਾ ਲਿਆ। ਸਾਡੇ ਤਾਂ ਤੁਸੀਂ ਪ੍ਰਾਹੁਣੇ ਆ ਜੀ, ਫਿਰ ਪ੍ਰਾਹੁਣਿਆਂ ਨੂੰ ਕੌਣ ਤੰਗ ਕਰਦਾ? ਸਾਨੂੰ ਅੱਖਾਂ ਤੇ ਬਿਠਾਇਆ ਪਾਕਿਸਤਾਨ ਵਾਲਿਆਂ ਨੇ। ਫੁੱਲਾਂ ਦੀ ਵਰਖਾ ਹੋਈ ਸਾਡੇ ਤੇ, ਫੁੱਲਾਂ ਦੀ ਵਰਖਾ ਹੋਈ ਸਾਡੇ ਤੇ। ਬਹੁਤ ਮੈਂ ਕਹਿੰਦੀ ਬਹੁਤ ਅੱਛਾ ਲੱਗਿਆ ਸਾਨੂੰ। ਆਪਣਾ ਕੀ ਨਾਂ ਜੀ? ਮੇਰਾ ਨਾਮ ਦਵਿੰਦਰ ਕੌਰ ਆ, ਦਿੱਲੀ ਤੋਂ ਆਇਆ ਸੀ। ਅੱਛਾ ਜੀ। ਹਾਂਜੀ ਹਾਂਜੀ, ਪਿੱਛੇ ਅਸੀਂ ਕਪੂਰਥਲਾ ਦੇ ਆ। ਅੱਛਾ। ਹਾਂਜੀ, ਕਪੂਰਥਲਾ ਦਾ ਜਨਮ ਉੱਥੋਂ ਦਾ, ਕਪੂਰਥਲਾ ਦਾ। ਵਧੀਆ ਲੱਗਾ ਆ ਕੇ? ਬਹੁਤ ਬਹੁਤ ਨਜ਼ਾਰਾ ਬਹੁਤ ਵਧੀਆ ਲੱਗਿਆ। ਬੱਚਿਆਂ ਨੂੰ ਦੱਸ, ਕੋਸ਼ਿਸ਼ ਕਰਾਂਗੇ ਬੱਚਿਆਂ ਨੂੰ ਕਹਾਂਗੇ ਜਰੂਰ ਜਾ ਕੇ ਆਓ। ਬੱਚਿਆਂ ਨੂੰ ਵੀ ਭੇਜਾਂਗੇ ਅਸੀਂ, ਬੱਚਿਆਂ ਨੂੰ ਨਾਲ ਲੈ ਕੇ ਆਈਏ ਅਸੀਂ, ਕੋਸ਼ਿਸ਼ ਕਰੀਏ। ਬਹੁਤ ਬਹੁਤ ਮਜ਼ਾ। ਦੇਖੋ ਜੀ, ਜਦੋਂ ਤੁਹਾਨੂੰ ਇੱਥੇ ਮਤਲਬ ਪਿਆਰ ਮੁਹੱਬਤ ਮਿਲਣਾ, ਤੁਸੀਂ ਜਾ ਕੇ ਬੱਚਿਆਂ ਨੂੰ ਅੱਛੀ ਗੱਲ ਹੀ। ਬੱਚਿਆਂ ਨੂੰ ਸਾਰਿਆਂ ਨੂੰ ਇਹੋ ਕਹਾਂਗੀ ਕਿ ਜ਼ਰੂਰ ਮੌਕਾ ਮਿਲੇ ਤੇ ਬਹੁਤ ਅੱਛਾ ਲੱਗਾ, ਇੱਥੇ ਬੜਾ ਪਿਆਰ ਮਿਲਿਆ ਸਾਨੂੰ, ਬਹੁਤ ਆਨੰਦ ਆ ਸਾਨੂੰ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਬ ਤੇ ਸਾਨੂੰ ਆਉਣ ਦਾ ਮੌਕਾ ਮਿਲਿਆ, ਅਸੀਂ ਬਹੁਤ ਵਡਭਾਗੀ ਹਾਂ। ਆਪਣਾ ਨਾਮ ਕੀ? ਸੁਰਜੀਤ ਸਿੰਘ। ਤੁਸੀਂ ਵੀ ਦਿੱਲੀ ਤੋਂ? ਦਿੱਲੀ ਤੋਂ, ਹਾਂਜੀ ਹਾਂਜੀ। ਦਿੱਲੀ ਤੋਂ ਜ਼ਿਆਦਾ ਲੋਕ ਐ? ਹਾਂ, ਦਿੱਲੀ ਤੋਂ। ਅਸੀਂ ਜਿੱਥੇ ਧੰਨਵਾਦ ਕਰਦੇ ਆ ਨਾ ਸੰਗਤਾਂ ਦਾ ਪਾਕਿਸਤਾਨ ਦੀ, ਉੱਥੇ ਸਰਨਾ ਸਾਹਿਬ ਬਰਾਦਰੀ ਦਾ ਵੀ, ਬ੍ਰਦਰਸ ਦਾ ਵੀ ਧੰਨਵਾਦ ਕਰਦੇ ਆ, ਕਿਉਂਕਿ ਉਹਨਾਂ ਦੇ ਉਪਰਾਲੇ ਨਾਲ 1400-1500 ਬੰਦਿਆਂ ਦਾ ਇਕੱਠ ਹੋ ਕੇ ਇੱਥੇ ਆਇਆ। ਨਹੀਂ, ਮੇਰੇ ਖਿਆਲ ਇਸ ਤੋਂ ਪਹਿਲੇ 1400-1500 ਬੰਦਾ, ਇੱਕ ਬੰਦਾ ਵਿਅਕਤੀ ਵਿਸ਼ੇਸ਼ ਨਹੀਂ ਲਿਆ ਸਕਿਆ। ਉਹਨਾਂ ਦਾ ਵੀ ਰੁਝਾਨ ਇਹੀ ਹੋਵੇ, ਗੁਰਦੁਆਰਿਆਂ 'ਚ ਲਿਜਾਇਆ ਜਾਏ ਤੇ ਪਤਾ ਲੱਗੇ ਨਾ ਬਈ ਕੀ ਮਾਹੌਲ ਹੈ ਉੱਥੇ, ਤੇ ਤੁਸੀਂ ਉੱਥੇ ਕੀ ਸੁਣਦੇ ਹੋ। ਹਰ ਸਾਲ ਸਾਨੂੰ ਬਾਬਾ ਜੀ ਬੁਲਾਣ, ਅਸੀਂ ਹਰ ਸਾਲ ਪਾਕਿਸਤਾਨ ਬਾਬਾ ਜੀ ਪੰਜਾ ਸਾਹਿਬ ਦਾ ਦਰਸ਼ਨ ਕਰਨ ਆਈਏ, ਨਨਕਾਣਾ ਸਾਹਿਬ। ਬਿਲਕੁਲ, ਤੁਹਾਡੀ ਅਗਰ ਖੁਆਇਸ਼ ਆ ਤਾਂ ਅੱਲਾਹ ਪਾਕ ਪੂਰੀ ਵੀ ਕਰੇਗਾ ਜੀ। ਅਸੀਂ ਹਰ ਸਾਲ ਦਰਸ਼ਨ ਕਰਨ ਨੂੰ ਆਇਆ ਕਰਾਂਗੇ। ਬਹੁਤ ਅੱਛਾ ਲੱਗਾ। ਆਪ ਜੀ ਦਾ ਬਹੁਤ ਅੱਛਾ, ਥੈਂਕ ਯੂ। ਆਪਾਂ ਕਿਹੜੀ ਜਗ੍ਹਾ ਤੋਂ ਆਏ ਆ ਜੀ? ਮੈਂ ਵੀ ਦਿੱਲੀ ਤੋਂ ਆਇਆ ਜੀ। ਅੱਛਾ ਜੀ। ਸੰਗਤਾਂ ਯਾਦ ਆ। ਰਹਿਣ ਵਾਲੇ ਸੀ ਸ਼ੇਖੂਪੁਰੇ ਦੇ। ਅੱਛਾ ਜੀ, ਕਿਹੜੀ ਜਗ੍ਹਾ ਤੋਂ? ਸ਼ੇਖੂਪੁਰਾ ਪ੍ਰੋਪਰ ਸ਼ਹਿਰ ਤੋਂ ਗਏ? ਹਾਂਜੀ। ਮੇਰੇ ਆਪਣਾ ਕੀ ਨਾਮ ਹੈ? ਸੁਭਾਸ਼ ਸਹਿਗਲ। ਅੱਛਾ, ਸਹਿਗਲ। ਹਾਂਜੀ ਹਾਂਜੀ। ਦਿੱਲੀ ਦੇ ਸਾਡੇ ਇੱਕ ਹੋਰ ਵੀ ਉੱਥੇ ਮਿੱਤਰ ਹੈਗੇ ਜੀ, ਸਹਿਗਲ, ਮਨਜੀਤ ਸਹਿਗਲ ਸਾਹਿਬ, ਕਾਰਾਂ ਦਾ, ਛੋਟੇ ਬੱਚੇ ਹਾਂਜੀ। ਦੀਆਂ ਅੱਛਾ ਕਾਰਾਂ ਅੱਛਾ ਬਣਾਉਂਦੇ ਆ ਅੱਛਾ 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 ਅੱਛਾ। ਉਹ ਸਾਡੇ ਨਾਲ WhatsApp ਤੇ ਅਟੈਚ ਆ। ਅੱਛਾ ਅੱਛਾ ਅੱਛਾ। ਤੁਹਾਨੂੰ ਦੱਸੋ ਕਿਦਾਂ ਲੱਗਾ ਫਿਰ? ਬਹੁਤ ਵਧੀਆ ਲੱਗਿਆ, ਬਹੁਤ ਹੀ ਵਧੀਆ ਲੱਗਿਆ। ਅੱਛਾ ਜੀ। ਤੁਹਾਡੀ ਮੋਟਰਵੇ ਦੇਖ ਕੇ ਮਜ਼ਾ ਹੀ ਆ ਗਿਆ ਸਾਨੂੰ। ਅੱਛਾ, motorway ਬਹੁਤ ਬਣਾਈ ਤਾਂ ਖੈਰ ਸਾਡੇ ਵੀ ਅੱਛੀ ਹੈ, ਪਰ ਤੁਹਾਡੀ ਬਹੁਤ ਵਧੀਆ, ਬਹੁਤ ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਉਮੀਦ ਵੀ ਨਹੀਂ ਸੀ ਕਿ ਇਹ ਜੀ ਮੋਟਰਵੇ ਬਣੀ ਹੋਏਗੀ। ਹਾਂ, ਲੇਕਿਨ ਬਣ ਗਈ ਜੀ। ਹਾਂਜੀ ਹਾਂਜੀ, ਕੀ ਹਾਲ ਚਾਲ ਹੈ ਜੀ? ਹਾਂਜੀ, ਠੀਕ ਹੈ, ਠੀਕ ਠਾਕ ਹੋ? ਆਪਣਾ ਨਾਮ ਦੱਸੋ ਕੀ ਹੈ? ਬਲਬੀਰ ਕੌਰ। ਅੱਛਾ ਜੀ, ਕਿ ਦਿੱਲੀ ਤੋਂ ਆਏ ਆ? ਨਹੀਂ, ਅਸੀਂ ਦੇਹਰਾਦੂਨ ਤੋਂ ਆਏ ਹਾਂ। ਅੱਛਾ, ਕਿਦਾਂ ਲੱਗਾ ਫਿਰ ਤੁਹਾਨੂੰ ਆ ਕੇ? ਇੱਥੇ ਤਾਂ ਬਹੁਤ ਅੱਛਾ ਲੱਗਿਆ, ਜਾਣ ਦਾ ਦਿਲ ਵੀ ਨਹੀਂ ਕਰ ਰਿਹਾ। ਰਹਿ ਲਓ ਉੱਥੇ। ਹਾਂ, ਬਸ ਅੱਛਾ ਲੱਗਿਆ ਬਹੁਤ ਇੱਥੇ, ਸਾਰਿਆਂ ਦਾ ਪਿਆਰ ਬੜਾ ਅੱਛਾ ਲੱਗਿਆ ਸਾਨੂੰ, ਬਹੁਤ ਜ਼ਿਆਦਾ ਪਿਆਰ ਹੈ ਇੱਥੇ। ਹਾਂਜੀ। ਠੀਕ, ਤੇ ਇਕੱਲੇ ਹੀ ਆਏ ਹੋ? ਨਹੀਂ, ਮੇਰੇ ਹਸਬੰਡ ਆਏ ਨੇ ਮੇਰੇ ਨਾਲ ਹੀ। ਅੱਛਾ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਪਹਿਲੀ ਵਾਰੀ ਆਏ ਹੋ? ਹਾਂਜੀ, ਪਹਿਲੀ ਵਾਰ ਆਏ ਹਾਂ। ਪਹਿਲੀ ਵਾਰੀ ਆਏ ਤਾਂ ਇੰਨੇ ਅੱਛੇ ਤੁਸੀਂ। ਬਹੁਤ ਖੁਸ਼ ਹੈ ਜੀ, ਬਹੁਤ ਪਿਆਰ ਬਹੁਤ ਮਿਲਿਆ ਹੈ, ਬੜਾ ਸਾਰੇ ਅਸੀਂ ਸਾਰੇ ਆਪਣੇ ਅੱਛੇ ਨੇ।
ਬਹੁਤ ਦਿਲ ਗਦਗਦ ਹੋ ਗਿਆ ਜੀ ਤੁਹਾਡਾ ਪਿਆਰ ਦੇਖ ਕੇ। ਭੈਣ ਮੇਰੇ ਨਾਲ ਆਈ ਹੈ, ਜੀਜਾ ਮੇਰੇ ਨਾਲ ਆਇਆ ਇੱਧਰ ਆਇਓ ਜੀ, ਇੱਧਰ ਆਇਓ। ਅਸੀਂ ਦੇਹਰਾਦੂਨੋਂ ਹੀ ਆਏ ਹਾਂ ਇਕੱਠੇ। ਮੇਰੇ ਹਸਬੰਡ ਆਏ ਨੇ, ਮੇਰੀ ਭੈਣ ਹੈਗੀ, ਜੀਜਾ ਜੀ ਹੈਗੇ ਨੇ। ਹੋਰ ਆਂਟੀ ਜੀ ਤੁਹਾਨੂੰ ਫਿਰ ਕਿਸ ਤਰ੍ਹਾਂ ਲੱਗਾ? ਬਹੁਤ ਅੱਛਾ, ਇੰਨੀ ਅੱਛੀ ਸੇਵਾ ਹੋ ਰਹੀ ਸਾਡੀ। ਕਿਹਾ ਤੇ ਤੁਹਾਡੀ ਸ਼ਕਲ ਬੈਂਜ਼ੋਰ ਭੁੱਟੋ ਨਾਲ ਮਿਲਦੀ ਹੈ ਲੋਕ ਮਤਲਬ ਬੜੇ ਖੁਸ਼ ਹੈ। ਔਰ ਨਾਲ ਨਾ ਇੱਥੇ ਬੜੀ ਅੱਛੀ ਸੇਵਾ ਹੋ ਰਹੀ ਹੈ ਬਹੁਤ। ਕਰੋ ਬੇਨਜ਼ੀਰ ਭੱਟੋ ਦੇਖ ਲੈਣ ਸਾਡੇ ਮੈਨੂੰ ਦੇਹਰਾਦੂਨ ਸਾਰੇ ਇੰਡੀਆ ਵਾਲੇ ਕਹਿੰਦੇ ਨੇ ਤੇ ਤੁਹਾਡੀ ਬੇਨਜ਼ੀਰ ਭੁੱਟੋ ਨਾਲ ਸ਼ਕਲ ਮਿਲਦੀ ਹੈ। ਤਾਂ ਹੀ ਮੈਂ ਵਿਆਹ ਕੀਤਾ ਇਹਦੇ ਨਾਲ ਨਹੀਂ ਤਾਂ ਮੈਂ ਨਹੀਂ ਕਰਨਾ ਸੀਗਾ। ਸ਼ਕਲ ਨਹੀਂ ਮਿਲਦੀ, ਸਿਰਫ ਬੋਲਣ ਦਾ ਸਟਾਈਲ। ਹਾਂ ਬਿਲਕੁਲ ਬਿਲਕੁਲ ਕਾਫੀ ਕੁਝ ਮਿਲਦਾ ਹੈ। ਹਾਂਜੀ ਤੇ ਮੈਂ ਮੇਰੇ ਵੱਡੇ ਜੇਠ ਨੇ ਨਾ ਉਹ ਤੇ ਕਹਿੰਦੇ ਹੀ ਬੇਨਜ਼ੀਰ ਭੁੱਟੋ ਨੇ ਮੈਨੂੰ। ਚਲੋ ਅਸੀਂ ਜਦੋਂ ਚੈਨਲ ਤੇ ਚੜਾਣਾ ਤੇ ਬੇਨਜ਼ੀਰ ਭੱਟੋ ਦੇ ਨਾਂ ਤੇ ਚੜਾ ਦੇਣਾ। ਅੱਛਾ ਕੋਈ ਨਹੀਂ, ਮੈਂ ਮੈਨੂੰ ਮਿਸਟਰ ਬਿੰਜ ਇੱਕ ਗੱਲ ਦੱਸਾਂ, ਤੁਸੀਂ ਲੱਗ ਵੀ ਰਹੀਆਂ ਕਿ ਵੈਸੇ ਹੀ ਕਹਿ ਰਹੇ ਹੋ? ਨਹੀਂ ਲੱਗ ਰਹੀ ਹਾਲੇ ਤੇ ਮਤਲਬ ਇਹਨੇ ਤਾਂ ਸਰਟੀਫਿਕੇਟ ਕਿਉਂ ਲੈ ਰਹੇ ਤੁਸੀਂ? ਨਹੀਂ ਕਹਿੰਦੇ ਤੇ ਉਹ ਹੈਗੇ ਨੇ। ਦੇਖੋ ਜੋ ਕਹਿੰਦੇ ਤੁਹਾਨੂੰ ਵੀ ਤਾਂ ਲੱਗਣਾ ਚਾਹੀਦਾ। ਮਿਲਦੀ ਹੈ ਲੱਗਦੀ ਹੈ। ਔਰ ਦੂਜਾ ਨਾ ਫੋਟੋ ਵੀ ਲੈ ਲੈਣਾ ਇੱਧਰ। ਹਾਂ ਹਾਲੇ ਤੇ ਇਹਨਾਂ ਨੇ ਮੇਕਅਪ ਨਹੀਂ ਕੀਤਾ, ਮੇਕਅਪ ਕੀਤਾ ਹੁੰਦਾ ਤੇ ਫਿਰ ਤੇ ਪਤਾ ਨਹੀਂ ਕੀ ਕੁਛ ਨਹੀਂ ਹੈ। ਲੱਗਦਾ। ਪਾਊਡਰ ਤੱਕ ਨਹੀਂ ਲਗਾਉਂਦੀ ਮੇਰੀ ਵੋਟੀ। ਤਾਂ ਸਰਦਾਰ ਜੀ ਪਛਾਣਦੇ ਵੀ ਨਹੀਂ ਹੈਗੇ। ਨਹੀਂ ਮੈਂ ਤੇ 2 ਵਾਰ ਭੁਲੇਖਾ ਖਾ ਗਿਆ। ਐਵੇਂ ਗੱਪ ਮਾਰਦੇ ਨੇ। ਗੱਪਾਂ ਮਾਰ ਲੈਣੀਆਂ ਚਾਹੀਦੀਆਂ ਕਿਸੇ ਕਿਸੇ ਦੀਆਂ। ਸਾਨੂੰ ਤੇ ਬਹੁਤ ਅੱਛਾ ਲੱਗਿਆ ਕਿ ਸਾਨੂੰ ਦਰਸ਼ਨ ਹੋ ਗਏ ਨੇ। ਸਭ ਤੋਂ ਵੱਡੀ ਗੱਲ ਤੇ ਇਹ ਰਹੀ ਹੈ ਨਾ ਤੇ ਸਾਰਿਆਂ ਦਾ ਪਿਆਰ ਮਿਲਿਆ ਹੈ, ਬਹੁਤ ਬਹੁਤ ਜਨਮ ਸਥਾਨ ਦੇ ਅੱਛੀਆਂ ਯਾਦਾਂ ਲੈ ਕੇ ਜਾ ਰਹੇ ਹੋ। ਬੜਾ ਮਨ ਖੁਸ਼ ਹੋਇਆ ਸਾਡਾ ਦਰਸ਼ਨ ਇਹ ਕਰਕੇ। ਗੁਰੂ ਨਾਨਕ ਦੇਵ ਜੀ ਦੀ ਪੱਕੀ ਭਗਤ ਹੈਗੀ ਹੈ ਔਰ ਇਸੀ ਕੱਤਕ ਦੇ ਮਹੀਨੇ 'ਚ ਹੀ ਜੰਮੀ ਹੈ। ਮੈਨੂੰ ਉਹਨਾਂ ਦੇ ਨਾਲ ਮੈਂ ਗੁਰੂ ਹਾਂਜੀ। ਮੇਰਾ ਵੀ ਜਨਮ ਗੁਰੂ ਗੋਬਿੰਦ ਸਿੰਘ ਜੀ ਦੇ ਜਨਵਰੀ। ਆਪਣਾ ਨਾਂ ਕੀ ਦੱਸਿਆ ਸੀ? ਮੇਰਾ ਪ੍ਰੀਤਮ ਕੌਰ। ਹਾਂਜੀ ਉਰਫ ਔਰ ਬੇਨਜ਼ੀਰ। ਆ ਉਰਫ ਹਾਂਜੀ ਠੀਕ ਹੈ। ਹਾਂਜੀ